अस्सलाम वालेकुम, की हाल है प्यारे प्यारिओ। जिमें इख्तलाफात वधदे ने ना और जिमें बहुत सारे लोग तुहाडे दुश्मन हुंदे ने और बहुत सारे लोग हुंदे ने ਉਹ ਗੱਲ ਨੂੰ ਵਿਗਾੜਨ ਵਾਲੇ ਹੁੰਦੇ ਨੇ, ਇੰਝ ਹੀ ਕੁਝ ਲੋਕ ਅਜਿਹੇ ਵੀ ਹੁੰਦੇ ਨੇ ਜਿਹੜੇ ਗੱਲ ਨੂੰ ਸਮੇਟਣਾ ਚਾਹ ਰਹੇ ਹੁੰਦੇ ਨੇ, ਜਿਹੜੇ ਅੱਗ ਨੂੰ ਬੁਝਾਉਣਾ ਚਾਹ ਰਹੇ ਹੁੰਦੇ ਨੇ, ਜਿਹੜੇ ਲੜਾਈ ਨੂੰ ਖਤਮ ਕਰਨਾ ਚਾਹ ਰਹੇ ਹੁੰਦੇ ਨੇ। ਤੇ ਉਹ ਚੰਗਿਆਈ ਜਿਹੜੀ ਹੈ ਹਮੇਸ਼ਾ ਜਿੱਤ ਉਹਦੀ ਹੀ ਹੁੰਦੀ ਹੈ। ਚੰਗਿਆਈ ਹਮੇਸ਼ਾ पहले नंबर पर रही है और सच ਨੂੰ कभी भी आस नहीं है। हमेशा ਜਿਹੜੇ सच्चे ਤੇ ਸੁੱਚੇ ਲੋਕ ਹੁੰਦੇ ਨੇ ਹਮੇਸ਼ਾ ਉਹੀ ਸੁਰਖਰੂ ਹੁੰਦੇ ਨੇ, ਹਰ ਪਰਿਆਂ ਪੰਚਾਇਤ ਦੇ ਵਿੱਚ ਵੀ, ਹਰ ਜੰਗ ਦੇ ਵਿੱਚ ਵੀ। ਤੇ ਕੋਸ਼ਿਸ਼ ਆ ਕਰਨੀ ਚਾਹੀਦੀ ਹੈ ਕਿ ਮੇਲ ਮਿਲਾਪ ਵਾਲਾ ਹੋਣਾ ਚਾਹੀਦਾ ਹੈ। ਕੋਸ਼ਿਸ਼ ਆ ਕਰਨੀ ਚਾਹੀਦੀ ਹੈ ਕਿ ਤੁਹਾਨੂੰ ਸੁਲ੍ਹਾ ਕਰਵਾਉਣ ਵਾਲਾ ਹੋਣਾ ਚਾਹੀਦਾ ਹੈ ਜਾਂ ਆਪਦੀ ਕੋਸ਼ਿਸ਼ ਕਰਨ ਵਾਲਾ ਹੋਣਾ ਚਾਹੀਦਾ ਕਿ ਮਾਮਲਾਤ ਚੰਗੇ ਹੋ ਜਾਣ, ਵਧੀਆ ਹੋ ਜਾਣ। ਜਿਹੜੇ ਪਿਛਲੇ ਕਈ ਵਰ੍ਹਿਆਂ ਤੋਂ ਇੱਕ ਸਾਂਝ ਬਣੀ ਆ ਰਹੀ ਸੀ, ਸਾਂਝ ਟੁੱਟੀ ਆ ਰਹੀ ਸੀ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ, ਉਹ ਐਵੇਂ ਚੰਦ ਲਮਹਿਆਂ ਦੇ ਵਿੱਚ, ਇੱਕ ਚੁਟਕੀ ਦੇ ਵਿੱਚ ਦੁਬਾਰਾ ਫਿਰ ਖੇਰੂ ਹੋ ਗਈ। ਤੇ ਪਰ ਉਹਦੀ ਸਾਂਭ ਵਾਸਤੇ, ਉਹਦੀ ਸੰਭਾਲ ਵਾਸਤੇ, ਉਹਨੂੰ ਦੁਬਾਰਾ ਇਕੱਠਿਆਂ ਕਰਨ ਵਾਸਤੇ, ਗਲਤੀਆਂ ਜਿਹੜੀਆਂ ਲਹਿੰਦੇ ਪੰਜਾਬ 'ਚੋਂ ਹੋਈਆਂ ਉਹਨਾਂ ਨੂੰ ਸੁਧਾਰਨ ਵਾਸਤੇ, ਗਲਤੀਆਂ ਜਿਹੜੀਆਂ ਚੜ੍ਹਦੇ ਪੰਜਾਬ 'ਚੋਂ ਹੋਈਆਂ, ਜਿਹੜੇ ਇੱਕ ਦੂਜੇ ਨੂੰ ਬੋਲ ਬੁਲਾਰੇ ਹੋਏ ਉਹਨੂੰ ਸੁਧਾਰਨ ਵਾਸਤੇ 1 ਅਗਸਤ ਨੂੰ ਇੱਕ ਬਹੁਤ ਸੋਹਣਾ ਫੈਸਟੀਵਲ ਹੋ ਰਿਹਾ ਹੈ ਮਾਸਕੋ ਦੇ ਵਿੱਚ। ਕਿਉਂਕਿ ਪੰਜਾਬੀ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਹੀ ਹੈ। ਉਹ ਭਾਵੇਂ ਲਹਿੰਦੇ ਪੰਜਾਬ ਦਾ ਤੇ ਭਾਵੇਂ ਚੜ੍ਹਦੇ ਪੰਜਾਬ ਦਾ, ਪੰਜਾਬੀ ਪੂਰੀ ਦੁਨੀਆ 'ਚ ਮਾਸ਼ਾਅੱਲਾ ਛਾਏ ਪਏ ਨੇ। ਅਤੇ ਮਾਸਕੋ ਵਿੱਚ ਇੱਕ ਕਾਨਫਰੰਸ ਵੀ ਕਹਿ ਲਓ ਤੁਸੀਂ ਉਹਨੂੰ, ਜਾਂ ਉੱਥੇ ਇੱਕ ਇਕੱਠ ਵੀ ਹੈ। ਅਤੇ ਉੱਥੇ ਜਿਹੜੇ ਕਲਾਕਾਰ ਨੇ, ਗਾਇਕ ਨੇ, ਉਹ ਵੀ ਉੱਥੇ ਜਾ ਰਹੇ ਨੇ। ਅਤੇ ਬਹੁਤ ਸਾਰੇ ਜਿਹੜੇ ਉੱਚੇ ਪੱਧਰ 'ਤੇ ਕੰਮ ਕਰਨ ਵਾਲੇ ਪੰਜਾਬੀ ਸੇਵਕ ਨੇ ਉਹ ਵੀ ਉੱਥੇ ਪਹੁੰਚਦੇ ਪਏ ਨੇ। ਅਤੇ ਮੇਰਾ ਖਿਆਲ ਹੈ ਕਿ ਆਹ ਇੱਕ ਦੁਬਾਰਾ ਤੋਂ ਇੱਕ ਬਹੁਤ ਸੋਹਣਾ ਇਨੀਸ਼ੀਏਟਿਵ ਹੈ ਕਿ ਤੁਸੀਂ ਜਨਾਬ ਪਹਿਲਾ ਕਦਮ ਵਧਾ ਰਹੇ ਹੋ ਭਲਾਈ ਵੱਲ, ਪਹਿਲਾ ਕਦਮ ਵਧਾ ਰਹੇ ਹੋ ਅੱਛਾਈ ਵੱਲ, ਪਹਿਲਾ ਕਦਮ ਵਧਾ ਰਹੇ ਹੋ ਸਾਂਝ ਵੱਲ। ਉਸ ਕਾਨਫਰੰਸ ਕੀ ਹੋਏਗਾ, ਇੱਕ ਤਾਂ ਗੱਲਬਾਤ ਹੋਏਗੀ, ਇੱਕ ਤਾਂ ਇੱਕ ਦੂਜੇ ਕੋਲੋਂ ਮਾਫੀਆਂ ਤਲਾਫੀਆਂ ਹੋਣਗੀਆਂ। ਅਤੇ ਮੈਂ ਆਪਣੇ ਲਹਿੰਦੇ ਪੰਜਾਬ ਦੇ ਵੱਲੋਂ ਜਿੰਨੇ ਵੀ ਸਾਡੇ ਚੜ੍ਹਦੇ ਪੰਜਾਬ ਦੇ ਮਿੱਤਰ ਨੇ, ਜਿੱਥੇ ਵੀ ਨੇ, ਉਹ ਭਾਵੇਂ ਦੁਨੀਆ ਦੇ ਵਿੱਚ ਜਿੱਥੇ ਵੀ ਕਿਤੇ ਵਸਦੇ ਨੇ, ਜੇ ਲਹਿੰਦੇ ਪੰਜਾਬ ਦੇ ਕਿਸੇ ਮਿੱਤਰ ਪਿਆਰੇ ਕੋਲੋਂ ਕੋਈ ਗਲਤੀ ਹੋਈ ਹੈ ਜਾਂ ਕਿਸੇ ਨੇ ਕੋਈ ਅਜਿਹਾ ਲਫ਼ਜ਼ ਉਹਨਾਂ ਦੇ ਵਾਸਤੇ ਬੋਲਤਾ ਹੈ ਜਿਹਦੇ ਨਾਲ ਉਹ ਹਰਟ ਹੋਏ ਨੇ, ਉਹਨਾਂ ਦੀ ਦਿਲ ਆਜ਼ਾਰੀ ਹੋਈ ਹੈ, ਅਤੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਸਾਨੂੰ ਮਾफ़ ਕਰ ਦਿਓ। ਅਸੀਂ ਹਮੇਸ਼ਾ ਜਿਹੜਾ ਹੈ ਉਹ ਭਲਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਹਮੇਸ਼ਾ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਅਤੇ ਜੇ ਵਿੱਚੋਂ ਕੁਝ ਚੰਦ ਲੋਕਾਂ ਨੇ ਕੋਈ ਅਜਿਹੇ ਬੋਲੇ ਨੇ ਜਿਹਦੇ ਨਾਲ ਤੁਹਾਡੇ ਦਿਲ ਨੂੰ ਠੇਸ ਪਹੁੰਚੀ ਜਾਂ ਤੁਹਾਨੂੰ ਬੁਰਾ ਲੱਗਿਆ ਜਾਂ ਤੁਹਾਡੀ ਦਿਲ ਆਜ਼ਾਰੀ ਹੋਈ ਹੈ, ਅਤੇ ਅਸੀਂ ਉਹਦੇ ਵਾਸਤੇ ਮਾਫੀ ਚਾਹੁੰਦੇ ਹਾਂ। ਮੈਂ ਬੀਇੰਗ ਅ ਪੰਜਾਬੀ ਸੇਵਕ, ਮੈਂ ਤੁਹਾਡੇ ਕੋਲੋਂ ਮਾਫੀ ਮੰਗਣਾ, ਕਿਉਂਕਿ ਅਸੀਂ ਤੇ ਬੜੇ ਵਰੇ ਲਾ ਕੇ ਇਸ ਕੋਸ਼ਿਸ਼ ਵਿੱਚ ਕਾਮਯਾਬ ਹੋਏ ਸਾਂ ਕਿ ਚੜ੍ਹਦਾ ਅਤੇ ਲਹਿੰਦਾ ਪੰਜਾਬ ਆਪਸ ਵਿੱਚ ਇੱਕ ਦੂਜੇ ਨੂੰ ਦੁਬਾਰਾ ਜੱਫੀਆਂ ਪਾਉਣ ਲੱਗ ਪਏ ਸਨ। ਔਰ ਜਦੋਂ ਚੜ੍ਹਦੇ ਵਾਲੇ ਇੱਧਰੋਂ ਹੋ ਕੇ ਜਾਂਦੇ ਸੀ ਲਹਿੰਦੇ ਦੇ ਵਿੱਚੋਂ, ਅਤੇ ਇੱਥੋਂ ਦੀਆਂ ਮਿੱਟੀਆਂ ਲੈ ਕੇ ਜਾਂਦੇ ਸੀ ਆਪਦੇ ਪੁਰਖਾਂ ਦੇ ਪਿੰਡਾਂ ਦੀਆਂ, ਅਤੇ ਉਸ ਜਗ੍ਹਾ ਦੀਆਂ ਜਿੱਥੋਂ ਉਹ ਹੋ ਕੇ ਗਏ ਨੇ, ਉਹਨਾਂ ਦੇ ਪੁਰਖ ਜਿੱਥੇ ਵਸ ਕੇ ਗਏ ਨੇ। ਅਤੇ ਜਦੋਂ ਬਾਰਡਰ 'ਤੇ ਉਹਨਾਂ ਛੱਡਣ ਵਾਸਤੇ ਜਾਈਦਾ ਸੀ ਅਤੇ ਉਹ ਬੁੱਕ ਰੋਂਦੇ ਸੀ, ਅਤੇ ਉਹਨਾਂ ਕੋਲੋਂ ਉਹਨਾਂ ਦਾ ਰੋਣਾ ਵੇਖੇ ਨਹੀਂ ਜਾਂਦਿਆਂ ਉਹਨਾਂ ਨੂੰ ਖਿੱਚੀਆਂ ਆਉਂਦੀਆਂ ਸੀ ਰੋਂਦਿਆਂ ਨੂੰ ਕਿ ਸਾਡੇ ਪੁਰਖ ਇੱਥੇ ਸੀ, ਜਾਣ ਨੂੰ ਦਿਲ ਨਹੀਂ ਸੀ ਕਰਦਾ। ਔਰ ਗਲਵੱਕੜੀਆਂ ਘੁੱਟ ਕੇ ਪਾ ਕੇ, ਜਿਵੇਂ ਆਪਦੇ ਕਿਸੇ ਸਕੇ ਵੀਰ ਨੂੰ, ਸਕੇ ਪੁੱਤਰ ਨੂੰ, ਸਕੇ ਭੈਣ ਭਰਾ ਨੂੰ ਜੁਦਾ ਕਰਨ ਲੱਗਿਆ ਬੰਦਾ ਰੋਂਦਾ, ਇੰਝ ਰੋਂਦੇ ਸਾਂ ਉਹ ਵੀ। ਅਤੇ ਅਸੀਂ ਅਤੇ ਇੱਕ ਸਾਂਝ ਜਿਹੜੀ ਬਣੀ ਹੈ, ਇਹਦੇ ਪਿੱਛੇ ਸੋਸ਼ਲ ਮੀਡੀਆ ਦਾ ਬੜਾ ਕਿਰਦਾਰ ਹੈ। ਇਹਦੇ ਪਿੱਛੇ ਜਿੰਨਾ ਵੀ ਪੋਜ਼ੀਟਿਵ ਮੀਡੀਆ, ਜਿੰਨਾ ਵੀ ਲੋਕ ਯੂਜ਼ ਕਰਦੇ ਪਏ ਨੇ, ਉਹਨਾਂ ਦਾ ਬੜਾ ਅਮਲ ਦਖਲ ਹੈ। ਮੈਂ ਹੁਣ ਵੀ ਜਿੰਨੇ ਵੀ ਪੰਜਾਬੀ ਮੀਡੀਆ ਜਾਂ ਦੂਸਰੇ ਲੋਕ ਕੰਮ ਕਰਦੇ ਪਏ ਨੇ ਸੋਸ਼ਲ ਮੀਡੀਆ 'ਤੇ, ਮੈਂ ਉਹਨਾਂ ਅੱਗੇ ਰਿਕੁਐਸਟ ਕਰਾਂਗਾ, ਬੇਨਤੀ ਹੈ ਮੇਰੀ ਚੜ੍ਹਦੇ ਲਹਿੰਦੇ ਦੁਨੀਆ ਲਾਗੇ, ਕਿ ਅਸੀਂ ਆਪਸ ਵਿੱਚ ਫਿਰ ਸਾਂਝ ਬਣਾਈਏ। ਉਹ ਕਿੰਨਾ ਸੋਹਣਾ ਮਾਹੌਲ ਹੋ ਗਿਆ ਸੀ, ਇੰਝ ਹੀ ਲੱਗਦੇ ਸਾਂ ਕਿ ਜਿਵੇਂ ਉੱਧਰੋਂ ਇੱਧਰ ਆ ਗਏ ਅਤੇ ਇੱਧਰੋਂ ਉੱਧਰ ਚਲੇ ਗਏ ਹਾਂ। ਮੈਨੂੰ ਯਾਦ ਹੈ ਪਿਛਲੇ ਦਿਨਾਂ 'ਚ ਇੱਕ ਕਾਨਫਰੰਸ ਹੋਈ ਲਾਹੌਰ ਦੇ ਵਿੱਚ, ਅਤੇ ਮੈਂ ਇੱਕ ਬੀਬੀ ਦਾ ਇੰਟਰਵਿਊ ਕੀਤਾ, ਅਤੇ ਉਹ ਕਹਿੰਦੀ ਹੈ ਕਿ ਮੈਨੂੰ ਇੰਝ ਹੀ ਲੱਗਿਆ ਕਿ ਜਿਵੇਂ ਨਾਨਕੇ ਜਾਣ ਦਾ ਚਾਅ ਨਹੀਂ ਹੁੰਦਾ, ਇੰਝ ਹੀ ਲੱਗਿਆ ਮੈਨੂੰ ਕਿ ਮੈਂ ਆਪਣੇ ਨਾਨਕੇ ਚੱਲੀ ਹੈ। ਔਰ ਇੱਥੋਂ ਵਾਪਸ ਜਾਂਦਿਆਂ ਰੋਂਦੀ ਰਹੀ। ਉਹਦੇ ਸਿਰ 'ਤੇ ਦੁਪੱਟੇ ਦਿੱਤੇ ਅਸੀਂ, ਉਹਨਾਂ ਨੂੰ ਗਿਫਟ ਵਿੱਚ ਚਾਦਰਾਂ ਦਿੱਤੀਆਂ,
ਚਾਦਰ ਜਾਂ ਦੁਪੱਟਾ ਸਾਡੀ ਰਹਿਤਲ ਦੇ ਵਿੱਚ ਕਿੰਨਾ ਉਹਦਾ ਇੱਕ ਰੁਤਬਾ ਹੈ ਧੀ ਭੈਣ ਨੂੰ ਜਦੋਂ ਦਿੱਤਾ ਜਾਂਦਾ ਤੇ ਕਿਸੇ ਦਾ ਸਿਰ ਕੱਜਣਾ ਆ ਬੜੀ ਗੱਲ ਹੁੰਦੀ ਹੈ। ਆਪਣੀਆਂ ਧੀਆਂ ਭੈਣਾਂ ਦੇ ਹੀ ਸਿਰ ਕੱਜੇ ਜਾਂਦੇ ਨੇ। ਧੀਆਂ ਭੈਣਾਂ ਵੈਸੇ ਤਾਂ ਸਾਂਝੀਆਂ ਹੁੰਦੀਆਂ ਨੇ, ਲੇਕਿਨ ਜਿਹਦੇ ਨਾਲ ਅਪਣਾਈਅਤ ਹੁੰਦੀ ਹੈ ਉਹਦਾ ਸਿਰ ਕੱਜਿਆ ਜਾਂਦਾ ਕਿ ਸਾਡੇ ਘਰ ਆਈ ਹੈ, ਸਾਡੇ ਕੋਲ ਆਈ ਹੈ। ਤੇ ਜਦ ਇੱਥੋਂ ਤੱਕ ਅਸੀਂ ਪਹੁੰਚ ਗਏ ਤੇ ਫਿਰ ਐਵੇਂ ਨਿੱਕੀ ਜਿਹੀ ਗੱਲ ਤੋਂ ਕਿਉਂ ਅਸੀਂ ਵਿਗਾੜ ਪਾ ਲਿਆ, ਫਿਰ ਅਸੀਂ ਐਵੇਂ ਨਿੱਕੀ ਜਿਹੀ ਗੱਲ ਤੋਂ ਕਿਉਂ ਦੂਰੀਆਂ ਵਧਾ ਲਈਆਂ। ਉਸੇ ਦੂਰੀ ਨੂੰ ਖਤਮ ਕਰਨ ਵਾਸਤੇ, ਉਸੇ ਸਾਂਝ ਨੂੰ ਦੁਬਾਰਾ ਬਣਾਉਣ ਵਾਸਤੇ, ਉਸੇ ਹੀ ਮੁਹੱਬਤ ਨੂੰ ਦੁਬਾਰਾ ਵਧਾਉਣ ਵਾਸਤੇ ਮਾਸਕੋ ਵਿੱਚ ਇੱਕ ਕਾਨਫਰੰਸ ਹੋ ਰਹੀ ਹੈ, ਉੱਥੇ ਇੱਕ ਮੇਲ ਹੋ ਰਿਹਾ ਹੈ, ਉੱਥੇ ਸਾਰੇ ਪੰਜਾਬੀ ਇੱਕ ਦੂਜੇ ਨੂੰ ਮਿਲਣਗੇ ਵੀ, ਉੱਥੇ ਕੋਸ਼ਿਸ਼ ਕਰਨਗੇ ਕਿ ਕਿਵੇਂ ਕਾਉਂਸਲਿੰਗ ਕੀਤੀ ਜਾਵੇ, ਕਿਵੇਂ ਇੱਕ ਦੂਜੇ ਦੇ ਨਾਲ ਪਿਆਰ ਵੰਡਾਇਆ ਜਾਵੇ, ਔਰ ਜੇ ਕੋਈ ਗਲਤੀ ਨਹੀਂ ਹੈ ਤੇ ਮਾफ़ ਕਰਦਾ ਜਾਵੇ। ਯਾਰ ਮਾफ़ ਕਰਨ ਵਾਲਾ ਹਮੇਸ਼ਾ ਵੱਡਾ ਹੁੰਦਾ ਹੈ, ਔਰ ਜਿਹੜਾ ਝੁਕ ਜਾਂਦਾ ਹੈ, ਜਿਹੜਾ ਮਾफ़ੀ ਮੰਗ ਲੈਂਦਾ ਉਹਨੂੰ ਰੁਤਬਾ ਮਿਲਦਾ ਹੈ, ਉਹ ਛੋਟਾ ਨਹੀਂ ਹੋ ਜਾਂਦਾ। ਤੇ ਜੇ ਅਸੀਂ ਛੋਟੇ ਹਾਂ ਤੁਹਾਡੇ ਤੋਂ ਤਾਦਾਦ ਵਿੱਚ, ਤੇ ਭਾਵੇਂ ਅਸੀਂ ਵੱਡੇ ਹਾਂ ਤੇ ਲੇਕਿਨ ਅਸੀਂ ਵੱਡੇ 'ਚੋਂ ਨਿਕਲੇ ਹਾਂ। ਅਸੀਂ ਚੜ੍ਹਦੇ ਪੰਜਾਬ ਤੋਂ ਲਹਿੰਦਾ ਪੰਜਾਬ ਹੋਇਆ। ਤੇ ਜੇ ਤੁਸੀਂ ਸਮਝਦੇ ਹੋ ਕਿ ਤੁਸੀਂ ਵੱਡੇ ਹੋ ਤੇ ਭਾਵੇਂ ਸਾਡੇ ਵਾਲੇ ਸਮਝਦੇ ਨੇ ਕਿ ਅਸੀਂ ਵੱਡੇ ਹਾਂ, ਮੈਂ ਫਿਰ ਵੀ ਭਾਵੇਂ ਅਸੀਂ ਵੱਡੇ ਹਾਂ ਤੇ ਭਾਵੇਂ ਅਸੀਂ ਛੋਟੇ ਹਾਂ, ਮਾफ़ੀ ਮੰਗਣ ਨਾਲ ਕੋਈ ਛੋਟਾ ਨਹੀਂ ਹੋ ਜਾਂਦਾ। ਮੈਂ ਮਾफ़ੀ ਮੰਗਣਾ, ਮੈਂ ਇੱਕ ਵਾਰ ਫਿਰ ਹੱਥ ਜੋੜ ਕੇ ਉਹਨਾਂ ਸਾਰੇ ਪੰਜਾਬੀਆਂ ਕੋਲੋਂ, ਉਹਨਾਂ ਸਾਰੇ ਮਿੱਤਰ ਪਿਆਰਿਆਂ ਕੋਲੋਂ, ਉਹਨਾਂ ਸਾਰੇ ਚੜ੍ਹਦੇ ਪੰਜਾਬ ਦੇ ਪੰਜਾਬੀਆਂ ਕੋਲੋਂ ਮਾफ़ੀ ਮੰਗਣਾ ਜਿਨ੍ਹਾਂ ਦੀ ਦਿਲ ਆਜ਼ਾਰੀ ਹੋਈ ਹੈ, ਜਿਨ੍ਹਾਂ ਦੀ ਪਿਛਲੇ ਦਿਨਾਂ ਦੇ ਵਿੱਚ ਕੋਈ ਵੀ ਅਜਿਹਾ ਬੋਲ ਮੇਰੇ ਮੂੰਹ 'ਚੋਂ ਨਿਕਲਿਆ ਜਾਂ ਕਿਸੇ ਵੀ ਹੋਰ ਦੇ ਮੂੰਹ 'ਚੋਂ ਨਿਕਲਿਆ, ਕਿਸੇ ਵੀ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਮੂੰਹ 'ਚੋਂ ਨਿਕਲਿਆ, ਜਾਂ ਚੜ੍ਹਦੇ ਪੰਜਾਬੀ ਦੇ ਜਾਂ ਚੜ੍ਹਦੇ ਪੰਜਾਬੀ ਦੇ ਮੂੰਹ 'ਚੋਂ ਵੀ ਅਗਰ ਕੋਈ ਗੱਲ ਅਜਿਹੀ ਨਿਕਲੀ ਜਿਹਦੇ ਨਾਲ ਲਹਿੰਦੇ ਪੰਜਾਬ ਵਾਲਿਆਂ ਦੀ ਦਿਲ ਆਜ਼ਾਰੀ ਹੋਈ ਹੈ, ਤੇ ਮੈਂ ਲਹਿੰਦੇ ਵਾਲਿਆਂ ਕੋਲ ਵੀ ਮਾਫ਼ੀ ਮੰਗਣਾ, ਕਿਉਂਕਿ ਮੈਂ ਚਾਹੁੰਦਾ ਕਿ ਉਹ ਵੀ ਫਿਰ ਸੁਣੱਪਾ ਹੋਵੇ ਕਿ ਉਹ ਗੁਰਚੇਤ ਚਿੱਤਰਕਾਰ ਇੱਥੇ ਆਏ, ਏਡੀ ਸੋਹਣੀ ਫਿਲਮ ਬਣਾ ਕੇ ਲੈ ਕੇ ਸਾਂਝਾ ਪੰਜਾਬ, ਔਰ ਇੱਥੋਂ ਵਾਲੇ ਕਲਾਕਾਰ ਉੱਥੇ ਜਾ ਕੇ ਕਿੰਨੀਆਂ ਫਿਲਮਾਂ ਬਣਾਉਂਦੇ ਰਹੇ ਕਿ ਹਜੇ ਤੱਕ ਵੀ ਉਹਨਾਂ ਦੀ ਫਿਲਮਾਂ ਆ ਰਹੀਆਂ ਨੇ, ਔਰ ਮੇਰਾ ਖਿਆਲ ਹੈ ਕਿ ਅਗਲੇ ਕੁਝ ਵਰਿਆਂ ਦੀ ਕਰਾਂਦੀਆਂ ਰਹਿਣਗੀਆਂ, ਕਿਉਂਕਿ ਫਿਲਮਾਂ ਵਕਤਨ ਫਕਤਨ ਫਿਰ ਉਹਨਾਂ ਦੀ ਡੱਬਿੰਗ ਹੁੰਦੀ ਹੈ, ਫਿਰ ਅੱਗੇ ਰਿਲੀਜ਼ ਦੇ ਉਹਨਾਂ ਦੀ ਐਡੀਟਿੰਗ ਦੇ ਮਾਮਲਾ, ਉਹ ਰਿਲੀਜ਼ ਹੁੰਦਿਆਂ ਉਹਨਾਂ ਨੂੰ ਕੁਝ ਟਾਈਮ ਲੱਗ ਜਾਂਦਾ, ਕਮ ਸੇ ਕਮ ਕੋਈ ਸਾਲ ਤੇ ਲੱਗ ਹੀ ਜਾਏਗਾ ਜਿਹੜੀਆਂ ਹੋਰ ਪਿੱਛੇ ਫਿਲਮਾਂ ਆ ਰਹੀਆਂ ਸਨ। ਤੇ ਉਹਦੇ 'ਚ ਜੇ ਅਸੀਂ ਬੈਨ ਕਰੀ ਜਾਵਾਂਗੇ ਫਿਲਮਾਂ ਨੂੰ ਇੰਡੀਆ ਦੇ ਵਿੱਚ, ਜਾਂ ਅਸੀਂ ਕਹਾਂਗੇ ਅਸੀਂ ਬਾਈਕਾਟ ਕਰਦੇ ਹਾਂ, ਤੇ ਉਹ ਇਸ ਮਸਲੇ ਦਾ ਹੱਲ ਨਹੀਂ ਹੈ। ਅਸੀਂ ਨਿੱਕੀਆਂ ਗਲਤੀਆਂ ਨੂੰ ਇਗਨੋਰ ਕਰ ਦਈਏ, ਅਸੀਂ ਛੱਡ ਦਈਏ ਇਹਨਾਂ ਛੋਟੀਆਂ ਗਲਤੀਆਂ ਨੂੰ ਨੋਟ ਕਰਨਾ, ਅਸੀਂ ਦੁਬਾਰਾ ਫਿਰ ਇੱਕ ਹੋ ਜਾਈਏ, ਅਸੀਂ ਇੱਕ ਦੂਜੇ ਦੇ ਖੂਨ ਦੇ ਭੁੱਖੇ ਨਾ ਹੋਈਏ, ਅਸੀਂ ਇੱਕ ਦੂਜੇ ਦੇ ਰਾਖੇ ਬਣ ਜਾਈਏ, ਅਸੀਂ ਇੱਕ ਦੂਜੇ ਦੀ ਹਿਫਾਜ਼ਤ ਕਰਨ ਵਾਲੇ ਹੋਈਏ, ਅਸੀਂ ਇੱਕ ਦੂਜੇ ਦੀ ਇੱਜ਼ਤਾਂ ਦੀ ਹਿਫਾਜ਼ਤ ਕਰਨ ਵਾਲੇ ਹੋਈਏ, ਅਸੀਂ ਇੱਕ ਦੂਜੇ ਦੀਆਂ ਮੁਹੱਬਤਾਂ ਦਾ ਮਾਣ ਰੱਖਣ ਵਾਲੇ ਹੋ ਜਾਈਏ। ਪੰਜਾਬੀ ਤੇ ਹਮੇਸ਼ਾ ਮਾਣ ਰੱਖਦਾ ਯਾਰ, ਪੰਜਾਬੀ ਨੇ ਤੇ ਪੰਜਾਬੀ ਦਾ ਸ਼ੇਵਾ ਹੈ, ਪੰਜਾਬੀ ਦਾ ਇੱਕ ਰੁਤਬਾ ਹੈ ਕਿ ਉਹਦੇ ਕੋਲ ਕੋਈ ਵੀ ਬੇਨਤੀ ਕਰਨ ਆ ਜਾਂਦਾ, ਉਹਦੇ ਕੋਲ ਕੋਈ ਵੀ ਮਾਫ਼ੀ ਮੰਗ ਲੈਂਦਾ, ਉਹਦੇ ਕੋਲ ਕੋਈ ਵੀ ਢਹਿ ਜਾਂਦਾ ਤੇ ਉਹ ਡਿੱਗੇ ਹੋਏ ਨੂੰ ਨਹੀਂ ਮਾਰਦਾ, ਉਹ ਕਹਿੰਦਾ ਕਿ ਚੱਲ ਠੀਕ ਹੈ, ਉਹਦਾ ਦਿਲ ਬਹੁਤ ਵੱਡਾ ਹੈ। ਪੰਜਾਬੀ ਹਮੇਸ਼ਾ ਵੱਡੇ ਦਿਲ ਦਾ ਮੁਜ਼ਾਹਰਾ ਕਰਦਾ ਹੈ। ਪੰਜਾਬੀ ਨੇ ਕਦੀ ਆ ਨਹੀਂ ਸੋਚਿਆ ਕਿ ਮੇਰੇ ਨਾਲ ਇਹਨੇ ਫਲਾਂ ਕਰਦਾ, ਖੁੰਦਕ ਨਹੀਂ ਰੱਖੀ, ਜਿਹੜੀ ਗੱਲ ਹੈ ਉਹ ਮੂੰਹ ਤੇ ਕਰਨੀ ਹੈ, ਜਿਹੜੀ ਗੱਲ ਦਿਲ ਦੇ ਵਿੱਚ ਹੈ ਉਹ ਮੂੰਹ ਤੇ ਹੈ। ਜੇ ਦਿਲ ਦੇ ਵਿੱਚ ਉਹਦੇ ਗੁੱਸਾ ਹੈ ਤੇ ਉਹਨੇ ਮੂੰਹ ਤੇ ਵੀ ਗੁੱਸਾ ਹੈ, ਉਹਨੇ ਭਾਵੇਂ ਕੋਈ ਲੱਖ ਬੰਦਾ ਖੜੋਤਾ ਉਹਨੇ ਉੱਥੇ ਗੁੱਸੇ ਵਾਲੀ ਗੱਲ ਕਰਨੀ ਹੈ। ਤੇ ਜੇ ਦਿਲੋਂ ਉਹਨੇ ਮਾਫ਼ ਕਰਦਾ ਫਿਰ ਉਹਨੇ ਮਾਫ਼ ਕਰ ਦੇਣਾ, ਫਿਰ ਉਹਨੇ ਆ ਨਹੀਂ ਵੇਖਣਾ ਕਿ ਇਹਨੇ ਮੇਰੇ ਨਾਲ ਫਲਾਂ ਕੀਤਾ ਸੀ। ਉਹ ਅਸੀਂ ਤੇ ਲੜਦੇ ਬੰਦੇ ਹੋ, ਲੜਨ ਤੇ ਆਈਏ ਤੇ ਬੰਦੇ ਤੋਂ ਲੜ ਪੈਂਦੇ ਹਾਂ, ਪਾਣੀ ਦੀ ਵਾਰੀ ਤੋਂ ਲੜ ਪੈਂਦੇ ਹਾਂ, ਤੇ ਜੇ ਮਾਫ਼ ਕਰਨ ਤੇ ਆਈਏ ਤੇ ਅਸੀਂ ਕਈ ਕਤਲ ਮਾਫ਼ ਕਰ ਦਿੰਦੇ ਹਾਂ। ਏਡੇ ਵੱਡੇ ਜਿਗਰੇ ਵਾਲੇ ਆ, ਏਡੇ ਵੱਡੇ ਦਿਲ ਵਾਲੇ ਨੇ ਪੰਜਾਬੀ, ਔਰ ਪੰਜਾਬੀ ਮੁਨਾਫਕ ਨਹੀਂ ਹੁੰਦਾ, ਪੰਜਾਬੀ ਕਦੀ ਮੁਨਾਫਕ ਨਹੀਂ ਹੋਏਗਾ। ਤੇ ਪੰਜਾਬ ਦੀ ਧਰਤੀ ਕਿੰਨੀ ਸੋਹਣੀ ਹੈ, ਇਸ ਧਰਤੀ ਨੂੰ ਅਸੀਂ ਹੋਰ ਸੋਹਣਾ ਬਣਾਈਏ, ਇਹਨੂੰ ਰੰਗਲਾ ਬਣਾਈਏ, ਮੁਹੱਬਤਾਂ ਦੇ ਨਾਲ, ਖੁਸ਼ੀਆਂ ਦੇ ਨਾਲ। ਅਸੀਂ ਇੱਥੇ ਲੋਹੜੀਆਂ ਮਨਾਉਂਦੇ ਰਹੇ ਹਾਂ, ਅਸੀਂ ਇੱਥੇ ਅੱਗੇ ਵੀ ਮਨਾਵਾਂਗੇ ਆਉਣ ਵਾਲੇ ਦਿਨਾਂ 'ਚ, ਜਦੋਂ ਕੋਈ ਵੀ ਤਿਉਹਾਰ ਹੋਣਗੇ, ਲੋਹੜੀਆਂ, ਵਿਸਾਖੀਆਂ, ਉਹ ਸਾਰਾ ਕੁਛ ਅਸੀਂ ਇੱਥੇ ਮਨਾਉਂਦੇ ਹਾਂ। ਤੇ ਤੁਸੀਂ ਜਿਹੜੇ ਉਹ ਸਾਰੀਆਂ ਸਾਡੀਆਂ ਈਦਾਂ ਵੀ ਉੱਥੇ ਸੈਲੀਬ੍ਰੇਟ ਕਰਦੇ ਹੋ। ਮੁਸਲਮਾਨਾਂ ਦੇ ਨਾਲ ਜਿਹੜੇ ਚੜ੍ਹਦੇ ਵਿੱਚ ਮੁਸਲਮਾਨ ਰਹਿੰਦੇ ਨੇ, ਉਹਨਾਂ ਦੇ ਨਾਲ ਵੀ ਤੁਹਾਡੀ ਬੜੀ ਸਾਂਝ ਹੈ, ਮੁਹੱਬਤ ਹੈ। ਤੇ ਆਪਾਂ ਯਾਰ ਛੋਟੀਆਂ ਗੱਲਾਂ ਜਾਂ ਕਿਸੇ ਦੇ ਪਿੱਛੇ ਲੱਗ ਕੇ ਅਸੀਂ ਆਪਣੇ ਝੁੱਗਾ ਨਾ ਸਾੜੀਏ, ਅਸੀਂ ਆਪਣੇ ਘਰ ਨੂੰ ਖਰਾਬ ਨਾ ਕਰੀਏ। ਅਸੀਂ ਬਹੁਤ ਪਿੱਛੇ ਲੱਗ ਗਏ ਅੱਜ,
ਅਸੀਂ ਅੱਗੇ ਬਹੁਤ ਨੁਕਸਾਨ ਕਰ ਲਿਆ ਆਪਣਾ। ਅਸੀਂ ਜੇ ਅੱਗੇ ਕਿਸੇ ਦੇ ਪਿੱਛੇ ਨਾ ਲੱਗਦੇ, ਜੇ ਅਸੀਂ ਪਹਿਲੇ ਨਾ ਲੱਗਦੇ ਕਿਸੇ ਦੇ ਪਿੱਛੇ, ਤੇ ਅੱਜ ਅਸੀਂ ਇੱਕ ਮੁੱਠ ਹੁੰਦੇ, ਅੱਜ ਅਸੀਂ ਇਕੱਠੇ ਜੀ ਰਹੇ ਹੁੰਦੇ। ਅੱਜ ਨਾ ਤੁਹਾਡੇ ਪੁਰਖ ਹੁੰਦੇ, ਨਾ ਸਾਡੇ ਪੁਰਖ ਹੁੰਦੇ, ਨਾ ਅਸੀਂ ਤਰਸਦੇ ਉਹ ਭੋਏ ਵੇਖਣ ਨੂੰ ਜਿੱਥੇ ਸਾਡੇ ਪੁਰਖਾਂ ਨੇ ਆਪਣੀਆਂ ਜ਼ਿੰਦਗੀਆਂ ਗੁਜ਼ਾਰੀਆਂ, ਨਾ ਤੁਹਾਡੇ ਬਜ਼ੁਰਗ ਇੱਧਰ ਆਣ ਕੇ ਜਾਂਦੇ ਆ ਰੋਂਦੇ ਕਿ ਅਸੀਂ ਇੱਥੇ ਜ਼ਿੰਦਗੀਆਂ ਗੁਜ਼ਾਰੀਆਂ, ਜਾਂ ਸਾਡੀ ਆ ਹਵੇਲੀ ਸੀ, ਜਾਂ ਸਾਡਾ ਇੱਥੇ ਫਲਾਂ ਬਾਰ ਲੱਗਾ ਹੋਇਆ ਸੀ, ਅਸੀਂ ਇੱਥੇ ਮੇਰੇ ਪੁਰਖ ਲੰਘਦੇ ਸਾਂ, ਇੱਥੇ ਆ ਸਾਡੀ ਖੇਤੀ ਸੀ, ਆ ਸਾਡਾ ਖੂਹ ਸੀ। ਆ ਸਾਰੀਆਂ ਚੀਜ਼ਾਂ ਚੇਤੇ ਕਰ ਕਰਕੇ ਬੜਾ ਰੋਣ ਆਉਂਦਾ ਹੈ। ਆ ਇੱਕ ਬਹੁਤ ਦੁਖਾਂਤ ਵਾਲੀ ਗੱਲ ਹੈ, ਤੇ ਅਸੀਂ ਪਹਿਲੇ ਬੜਾ ਨੁਕਸਾਨ ਕਰ ਲਿਆ ਪਿਆਰਿਓ। ਅਸੀਂ ਹੋਰ ਨੁਕਸਾਨ ਨਹੀਂ ਕਰਨਾ, ਅਸੀਂ ਕਿਸੇ ਦੇ ਪਿੱਛੇ ਨਹੀਂ ਲੱਗਣਾ। ਅਸੀਂ ਆਪਦੀ ਅਕਲ ਸਮਝ ਬੂਝ ਦੇ ਨਾਲ ਸਾਰੇ ਫੈਸਲੇ ਕਰਨੇ ਨੇ। ਅਸੀਂ ਆਪਣੀ ਅਕਲ ਇਸਤੇਮਾਲ ਕਰਨੀ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ, ਸਾਡੇ ਵਾਸਤੇ ਕੀ ਬਿਹਤਰ ਹੈ। ਅਸੀਂ ਜੇ ਅਸੀਂ ਇੱਕ ਦੂਸਰੇ ਤੋਂ ਵੱਖ ਹੋ ਹੀ ਨਹੀਂ ਸਕਦੇ, ਮੈਂ ਗੱਲ ਆ ਮੁੱਖ ਦੀ ਮੁਕਾਮ, ਅਸੀਂ ਇੱਕ ਦੂਸਰੇ ਤੋਂ ਵੱਖ ਨਹੀਂ ਹੋ ਸਕਦੇ। ਕਈ ਅਜਿਹੇ ਭਰਾ ਮਿਲੇ ਨੇ 70 ਸਾਲਾਂ ਤੋਂ ਬਾਅਦ, 75 ਸਾਲਾਂ ਤੋਂ ਬਾਅਦ, ਜਿਹੜੇ ਉਧਰ ਵਾਲਾ ਭਰਾ ਜਿਹੜਾ ਸਿੱਖ ਹੈ, ਇੱਧਰ ਵਾਲਾ ਮੁਸਲਮਾਨ ਹੈ, ਉਹ ਇੱਧਰ ਵਾਲੀ ਭੈਣ ਮੁਸਲਮਾਨ ਹੈ, ਉਧਰ ਵਾਲਾ ਸਿੱਖ ਹੈ, ਤੇ ਉਹਨਾਂ ਦੀਆਂ ਜਦੋਂ ਮੁਲਾਕਾਤਾਂ ਹੋਈਆਂ ਨੇ, ਉਹਨਾਂ ਦੇ ਜਦੋਂ ਮੇਲ ਹੋਏ ਨੇ ਕਿ ਮੇਰਾ ਮਜ਼ਹਬ ਫਲਾਣਾ ਤੇ ਮੇਰਾ ਫਲਾਣਾ, ਤੇ ਉਹਨਾਂ ਨੇ ਇੱਕ ਦੂਜੇ ਨੂੰ ਕਬੂਲਿਆ, ਉਹਨਾਂ ਨੇ ਇੱਕ ਦੂਜੇ ਨਾਲ ਮੁਹੱਬਤਾਂ ਸਾਂਝੀਆਂ ਕੀਤੀਆਂ ਨੇ, ਤੇ ਉਹੀ ਸਾਰੇ ਸ਼ਗਨ ਕੀਤੇ ਨੇ ਜਿਵੇਂ ਇੱਕ ਪੰਜਾਬੀ ਕਰਦਾ ਹੈ ਆਪਣੀਆਂ ਭੈਣਾਂ ਦੇ, ਆਪਣੇ ਭਰਾਵਾਂ ਦੇ ਸ਼ਗਨ। ਆਹ ਚੀਜ਼ਾਂ ਗੱਲਾਂ ਬਹੁਤ ਲੰਬੀਆਂ ਹੋ ਜਾਣਗੀਆਂ। ਮੇਰੀ ਰਿਕੁਐਸਟ ਤੁਹਾਡੇ ਸਾਰਿਆਂ ਦੇ ਅੱਗੇ ਆਵੇ ਕਿ ਅਸੀਂ ਇੱਕ ਹੋਣਾ ਹੈ, ਇੱਕ ਰਹਿਣਾ ਹੈ। ਜਿਹੜੇ ਮਿੱਤਰ ਪਿਆਰੇ ਮਾਸਕੋਸ ਨੇ ਜਾਂ ਉਹਦੇ ਆਲ ਦੁਆਲ ਕਿਤੇ ਜਿਹੜੇ ਪਹੁੰਚ ਸਕਦੇ ਨੇ, ਉਹ ਜ਼ਰੂਰ ਉਸ ਮੇਲੇ ਦਾ ਹਿੱਸਾ ਬਣੋ, ਉਸ ਕਾਨਫਰੰਸ ਦਾ ਹਿੱਸਾ ਬਣੋ। ਉੱਥੇ ਜਾ ਕੇ ਆਪਣੀ ਸਾਂਝ ਪਾਓ, ਉੱਥੇ ਜਾ ਕੇ ਦੱਸੋ ਕਿ ਨਹੀਂ ਅਸੀਂ ਇੱਕ ਹਾਂ। ਅੱਜ ਸਾਰੇ ਜਹਾਨ ਨੂੰ ਦੱਸ ਦਈਏ ਕਿ ਅਸੀਂ ਇੱਕ ਹਾਂ, ਸਾਨੂੰ ਕੋਈ ਜੁਦਿਆ ਨਹੀਂ ਕਰ ਸਕਦਾ, ਸਾਨੂੰ ਕੋਈ ਅਲੱਗਾ ਨਹੀਂ ਕਰ ਸਕਦਾ, ਸਾਨੂੰ ਕੋਈ ਅਲੱਗ ਨਹੀਂ ਕਰ ਸਕਦਾ। ਅਸੀਂ ਕੱਲ੍ਹ ਵੀ ਇੱਕ ਸਾਂ, ਅੱਜ ਵੀ ਇੱਕ ਹਾਂ, ਤੇ ਰਹਿੰਦੀ ਦੁਨੀਆ ਤੱਕ ਅਸੀਂ ਇੱਕ ਹੀ ਰਹਾਂਗੇ। ਆਪਣਾ ਤੇ ਆਪਣੇ ਆਲੇ ਦੁਆਲੇ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖ।